Viewers, welcome back to News TV 84. Break the बात सारे नाल जुड़ चुके ने डॉक्टर अमरजीत सिंह, संचालक ऑफ खालिस्तान अफेयर सेंटर। जी वीर जी, वाहिगुरू जी का खालसा, वाहिगुरू जी की फतेह। हाँ जी, रीत कौर जी ਤੁਹਾਨੂੰ ਵੀ ਤੇ ਟੀਵੀ 84 ਨਿਊਜ਼ ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਘਟਨਾਕ੍ਰਮ ਵਾਪਰੀ ਹੈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ, ਜਿਹੜੀ ਘਟਨਾਕ੍ਰਮ ਵਾਪਰੀ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਬਾਰੇ ਜਾਣਕਾਰੀ ਦਿਓ। देखो, मैं समझदा है भी दुनिया भर च बैठी 30 मिलियन सिख कौम नूं इस घटनाक्रम ने पूरी तरह झंझोड़ के रख दिता है जी। और यही कारण है कि अज असीं जो चार चफेरे देख रहे हैं, सिख जथेबंदियां गुरुद्वारियां दे नुमाइंदे आपस दे विच मीटिंग्स कर रहे ने। एक मीटिंग न्यूयॉर्क चल रही है, सारे न्यूयॉर्क यूनिवर्सिटी दे प्रबंधकां जथेबंदियां दी जी। टोरंटो दे विच भी जिहड़ी अज शाम मीटिंग हुई है। ऑलरेडी सरी वैनकूवर इस पासे एक्टिविटी है। बर्मिंघम यूके ਦੇ ਵਿੱਚ ਪ੍ਰੋਟੈਸਟ ਹੋਇਆ ਹੈ। ਯੂਰਪ ਦੇ ਵਿੱਚ ਵੀ ਇੰਡੀਅਨ ਕੌਂਸੂਲੇਟਸ ਦੇ ਬਾਹਰ ਪ੍ਰੋਟੈਸਟ ਜਾਰੀ ਨੇ ਜੀ। ਸੀਐਟਲ ਤੋਂ ਜਿਹੜੇ ਉੱਥੋਂ ਦੇ ਸਿੰਘ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 10 ਦਸੰਬਰ ਨੂੰ ਡਾਊਨਟਾਊਨ ਸੀਐਟਲ ਦੇ ਵਿੱਚ ਪ੍ਰੋਟੈਸਟ ਰੱਖਿਆ ਹੈ ਇਸ ਸਾਰੇ ਮੁੱਦੇ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਵੀ ਬੇਸ਼ੱਕ ਉੱਥੇ ਪੁਲਿਸ ਨੇ ਪੂਰੀ ਤਰ੍ਹਾਂ ਧੱਕੇਸ਼ਾਹੀ ਕੀਤੀ ਹੈ ਔਰ ਇਹ ਬਾਦਲ ਦੇ ਸਿੱਧੇ ਹੁਕਮਾਂ ਥੱਲੇ ਕੀਤੀ ਹੈ। ਉਹਦਾ ਸਬੂਤ ਇਹ ਹੈ कि जो बादल नूं कन्फ्रंट किया गया लांबी दे उहदे हल्के च एक पत्रकार ने कि जिहड़ी पुलिस फड़न गई वो शराबी सन ते बादल ने मजाहिया लहजे दे विच कहा कि जी कल नूं तां इह भी आखणगे कि मैं भी पीती है। तो ये कह के उन्हें बाकियां दा रस्ता पद्धरा कर दिता है। पुलिस नूं उन्हें खुली छुट्टी दे दित्ती है भी जिस मर्जी रस्ते ते तुसीं तुरो और जिवें मर्जी इन्हां नौजवानां नूं फड़ो, जलील करो। सो असीं समझदे हां भी ये गुंडागर्दी और बादलगर्दी ਇਹ ਦੋਨੋਂ ਸ਼ਬਦ ਹੀ ਪੰਜਾਬ ਦੇ ਵਿੱਚ ਜਿਹੜੇ ਨੇ ਇਸ ਵੇਲੇ ਸਮਰਥਕ ਹੋ ਗਏ ਨੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਕਿਹਾ ਕਿ ਬਾਦਲਾਂ ਦੇ ਹੁਕਮ ਥੱਲੇ ਸਭ ਕੁਝ ਹੋਇਆ, ਤੁਹਾਨੂੰ ਕੀ ਲੱਗਦਾ ਹੈ ਕਿ ਬਾਦਲ ਦਲ ਕਿਉਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਥਾਂ ਸਿੱਖ ਵਿਰੋਧੀ ਨੀਤੀਆਂ ਅਪਣਾ ਰਿਹਾ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਗੱਲ ਤਾਂ ਬੜੀ ਜ਼ਾਹਰ ਹੈ ਵੀ ਜਿਹੜਾ ਬੰਦਾ ਜਿਸ ਕੁਹਾੜੀ ਦਾ ਦਸਤਾ ਬਣਦਾ ਹੈ, ਕਾਤਲ ਦੇ ਨਾਲ ਰਲਦਾ ਹੈ ਤੇ ਕੁਰਸੀ ਸੱਤਾ ਦਾ ਆਨੰਦ ਮਾਣਦਾ ਹੈ, ਤੇ ਫਿਰ ਨੀਤੀ ਤਾਂ ਉਹਨਾਂ ਨੇ ਉਹੀ ਅਡਾਪਟ ਕਰਨੀ ਹੁੰਦੀ ਹੈ ਜਿਹੜੀ ਕਿ ਕੁਹਾੜੀ ਵਾਲਿਆਂ ਦੀ ਹੁੰਦੀ ਹੈ। ਸੋ ਇਸ ਮਾਮਲੇ 'ਚ ਹਿੰਦੁਸਤਾਨ ਦੀਆਂ ਏਜੰਸੀਆਂ ਨੇ, ਸੈਂਟਰ ਗਵਰਨਮੈਂਟ ਨੇ ਇਹ ਕਨਕਲੂਡ ਕਰ ਲਿਆ ਹੈ। ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਕੀਤੀ, 1.5 ਲੱਖ ਨੌਜਵਾਨ ਮਾਰ ਕੇ ਦੇਖਿਆ ਕਿ ਸਿੱਖਾਂ ਨੂੰ ਮੁਕਾ ਨਹੀਂ ਸਕੇ, ਸਿੱਖਾਂ ਦੀ ਅਣਖ ਨਹੀਂ ਮਿਟੀ, ਸਿੱਖਾਂ ਨੇ ਗੋਡੇ ਨਹੀਂ ਟੇਕੇ। ਫਿਰ ਇਹਨਾਂ ਨੇ ਸੱਭਿਆਚਾਰ ਦੇ ਨਾਂ ਥੱਲੇ ਜਿਸ ਕਿਸਮ ਦਾ ਲੱਚਰਪੁਣਾ और